ਭਈਆਂ ਦੇ ਹੱਕ ਦੇ ਵਿੱਚ ਭੁਗਤੇ ਇਹਨਾਂ ਨੇ। ਉਹ ਭਈਆਂ ਦੀ ਜਗ੍ਹਾ ਉਹ ਜਿਹੜੇ ਜਿਨ੍ਹਾਂ ਦੀਆਂ ਦਸਤਾਰਾਂ ਦੀਆਂ ਬੇਦਬੀਆਂ ਹੋਈਆਂ, ਉਹ ਇੱਕ ਮਿੰਟ ਗੱਲ ਸੁਣਿਓ, ਸਿਕਿਉਰਿਟੀ ਗਾਰਡ ਜਿਹੜੇ ਉੱਥੇ ਲੱਗੇ ਆ ਸਿੱਖ, ਉਹਨਾਂ ਦੀ ਇੱਕ ਭਈਆਂ ਵੱਲੋਂ ਉਹ ਜਿਹੜੀ ਆ ਬੇਦਬੀ ਕੀਤੀ ਜਾਂਦੀ ਦਸਤਾਰ ਦੀ। ਦੂਜਾ ਇਹਨਾਂ ਨੇ ਉਹ ਭਈਆਂ ਦੇ ਉਹਨਾਂ ਆਪਣੇ ਸਿੱਖਾਂ ਦੇ ਪਰਚੇ ਕਰਾਏ ਆ। ਉਹ ਸਿਕਿਉਰਿਟੀ ਗਾਰਡ ਨੂੰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ। ਉਹ ਕਾਲਜ ਜਾ ਕੇ ਵੇਖੋ ਸ਼ਹੀਦਾਂ ਦੀ ਧਰਤੀ ਤੇ ਉੱਥੇ ਪ੍ਰਵਾਸੀਆਂ ਨੂੰ, ਸਾਡੀ ਸੰਸਥਾ ਸਿੱਖਾਂ ਦੀ ਸੰਸਥਾ ਹੈ, ਇਹਨਾਂ ਨੂੰ ਕੀ ਲੋੜ ਹੈ ਪ੍ਰਵਾਸੀ ਲਿਆ ਕੇ ਪੜਾਉਣ ਦੀ? ਜੇ ਸਿੱਖ ਪੜ੍ਹਦੇ ਠੀਕ ਆ, ਉੱਥੇ ਸਿੱਖਾਂ ਨੂੰ ਪੜਾਉਣ। ਇਹ ਬਾਹਰੋਂ ਆਪਣੇ ਪੈਸੇ ਦੀ ਖਾਤਰ ਪੈਸਾ ਮੁੱਖ ਰੱਖਿਆ ਵਾ, ਉੱਤੋਂ ਬਿਹਾਰ ਦੇ ਵਿੱਚੋਂ ਭਈਏ ਲੈ ਆਉਂਦੇ ਉਹਨਾਂ ਨੂੰ ਪੜਾਉਂਦੇ ਆ, ਤੇ ਉੱਤੋਂ ਆਣ ਕੇ ਦਸਤਾਰਾਂ ਦੀਆਂ ਬੇਦਬੀਆਂ ਕਰਦੇ। ਸਾਡੀਆਂ ਧੀਆਂ ਭੈਣਾਂ ਨੂੰ ਛੇੜਦੇ, ਵੀਡੀਓ ਆਈਆਂ ਉਹਨਾਂ ਦੀਆਂ ਕਿ ਇੱਥੋਂ ਪੰਜਾਬ ਦੀਆਂ ਧੀਆਂ ਭੈਣਾਂ ਦੀ। ਤੇ ਆਪਾਂ ਇਹਨਾਂ ਨੂੰ ਸਵਾਲ ਪੁੱਛਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਚੀਜ਼ਾਂ ਦੇ ਲੱਗਦਾ ਜਿਹੜਾ ਹੁਣ ਇੱਥੇ ਗੱਡੀਆਂ ਤੋੜੀਆਂ ਗਈਆਂ ਨੇ, ਸੁਣਨਾ ਠੀਕ ਹੋ ਗਿਆ। ਗੱਡੀਆਂ ਦੇਖੋ ਜੀ, ਸੰਗਤ ਨੇ ਪਹਿਲਾਂ ਗੱਡੀਆਂ ਨਹੀਂ ਤੋੜੀਆਂ। ਸੰਗਤ ਕਹਿੰਦੀ ਸਾਡੇ ਜਵਾਬ ਦੇ ਦਿਓ, ਹੱਥ ਜੋੜੇ ਧਾਮੀ ਸਾਹਿਬ ਅੱਗੇ। ਧਾਮੀ ਸਾਹਿਬ ਦੀ ਗੱਡੀ ਦੇ ਅੱਗੇ ਨੌਜਵਾਨ ਬੈਠੇ, ਚੌਂਕੜੀਆਂ ਮਾਰੀਆਂ ਉਹਨਾਂ ਨੇ ਨੌਜਵਾਨਾਂ ਅੱਗੇ, ਸਾਡੇ ਜਵਾਬ ਦੇ ਦਿੱਤੇ ਜਾਣ, ਸੰਗਤ ਨੂੰ ਜਵਾਬ ਦੇ ਦਿੱਤੇ ਜਾਣ। ਕੋਈ ਗੱਡੀਆਂ ਨਹੀਂ ਤੋੜੀਆਂ ਗਈਆਂ, ਪਰ ਇਹਨਾਂ ਵੱਲੋਂ ਗੱਡੀਆਂ ਵਿੱਚ ਬਹਿ ਕੇ ਤੇ ਜਿਹੜੇ ਅੱਗੇ ਨੌਜਵਾਨ ਉਹਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ। ਫਿਰ ਸੰਗਤ ਰੋਹ ਦੇ ਵਿੱਚ ਆ ਕੇ ਫਿਰ ਸੀਸੇ ਤੋੜੇ ਗਏ। ਕੋਈ ਵਿਰੋਧ ਨਹੀਂ ਕੀਤਾ ਗਿਆ ਇੱਥੇ। ਇਹ ਤੇ ਸਵਾਲ ਪੁੱਛੇ ਗਏ ਕਿ ਸਾਡੀ ਜਿਹੜੀਆਂ ਸੰਸਥਾਵਾਂ ਆ ਉਹ ਭਈਆਂ ਨੂੰ ਪੜਾਉਣ ਲਈ ਆ ਜਾਂ ਸਿੱਖਾਂ ਨੂੰ ਪੜਾਉਣ ਲਈ ਆ, ਪਰ ਇਹਨਾਂ ਨੇ ਭਈਏ ਪੜਾਏ ਗਏ। ਹਵਾਰਾ ਜੀ ਬਾਰੇ ਗੱਲ ਕੀਤੀ ਗਈ ਕਿ ਜਦੋਂ ਤੇ ਬਾਦਲ ਸਰਕਾਰ ਸੀ, ਕਿਉਂਕਿ ਬਾਦਲਾਂ ਤੋਂ ਆਪਾਂ ਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲਦੀ ਹੈ, ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ। ਜਿਹੜੀ ਬਾਦਲ ਸਰਕਾਰ ਸੀ ਉਸ ਵੇਲੇ ਉਹ ਹਵਾਰੇ ਸਾਹਿਬ ਉਹਨਾਂ ਨੂੰ ਅੱਤਵਾਦੀ ਕਹਿੰਦੀ ਰਹੀ ਆ। ਤੇ ਅੱਜ ਕਿਹੜੇ ਚੱਕਰ 'ਚ ਆਪਾਂ ਕਹਿੰਦੇ ਕਿ ਸਾਡਾ ਜਿਹੜਾ ਕੌਮ ਦੇ ਪ੍ਰਤੀ ਕਿ ਉਹ ਪਹਿਲੀਆਂ ਗੱਲਾਂ ਭੁੱਲ ਗਈਏ? ਜਦੋਂ ਤੁਸੀਂ ਅੱਤਵਾਦੀ ਕਹਿੰਦੇ ਰਹੇ, ਜਦੋਂ ਤੁਹਾਡੇ ਕੋਲ ਤਾਕਤਾਂ ਸੀ, ਉਦੋਂ ਤੁਸੀਂ ਬੰਦੀ ਸਿੰਘ ਦੇ ਰਿਹਾਈ ਦੀ ਕੋਈ ਉਹ ਨਹੀਂ ਗੱਲ ਕੀਤੀ। ਅੱਜ ਇਹਨਾਂ ਨੇ ਇੱਕ ਉਹ ਜਿਹੜੀ ਦਸਤਖਤ ਮੁਹਿੰਮ ਕੋਈ ਸਾਈਨਾਂ ਵਾਲੀ ਮੁਹਿੰਮ ਚਲਾਈ ਆ, ਉਦੋਂ ਦੀ ਜਿਹੜੀ ਮੁਹਿੰਮ ਚਲਾਈ ਉਹਦਾ ਅਸੀਂ ਕਹਿੰਦੇ ਕਿ ਫਿਊਚਰ ਕੀ ਆ, ਉਹਦਾ ਜਿਹੜਾ ਅਸਰ ਕੀ ਹੋਊਗਾ, ਕਿੰਨੇ ਬੰਦਿਆਂ ਨੇ ਸਾਈਨ ਕਰਤੇ, ਜਾਂ ਉਹ ਤੁਸੀਂ ਜਿਹੜੀ ਮੁਹਿੰਮ ਚਲਾਈ ਆ ਉਹ ਅੱਗੇ ਕਿਵੇਂ ਉਹਨਾਂ ਰਾਹੀਂ ਬੰਦੀ ਸਿੰਘ ਤੁਸੀਂ ਕਢਵਾਓਗੇ ਬਾਹਰ? ਕਿ ਸਾਨੂੰ ਇਹ ਗੱਲ ਦਾ ਜਵਾਬ ਦਿਓ। ਬਿਲਕੁਲ ਸਹੀ ਕਰਿਆ ਇਹਨਾਂ ਲੋਕਾਂ ਨੇ। ਸਾਨੂੰ ਮਖੌਲ ਕਰਦੇ ਆ ਲੋਕ। ਇਹ ਜਿਹੜੇ ਹੁਣ ਧਰਨੇ ਨੂੰ ਐਂ ਕਹਿ ਰਹੇ, ਸੁਣ ਲਿਓ ਮੇਰੀ ਗੱਲ, ਇਹ ਕਹਿੰਦੇ ਕਿਉਂ ਉਹੀ ਬੈਠੇ ਅਸੀਂ ਤਾਂ ਕਹਿੰਦੇ ਦਸਤਕ ਮੁਹਿੰਮ ਛੇੜੀ ਹੋਈ ਹੈ, ਆਪੇ ਛੱਡੂਗਾ। ਕਿਸ ਤਰ੍ਹਾਂ ਛੱਡੂਗਾ? ਤੁਸੀਂ ਤਾਂ ਅੰਦਰ ਕਰਾਏ ਹੋਏ ਆ ਲੋਕਾਂ ਨੇ। ਇਹ ਪੰਜ ਪਿਆਰੇ ਜਿਹੜੇ ਕੱਢੇ ਹੋਏ ਇਹਨਾਂ ਨੇ ਅਕਾਲ ਤਖਤ ਤੋਂ, ਇਹ ਵਿਚਾਰੇ ਇੱਥੇ ਬੈਠੇ ਆ ਸੰਗਤ ਦੇ ਵਿੱਚ। ਆਪ ਕਿੱਥੇ ਗਏ ਸੀ ਫਿਰ? ਇਹ ਕਿਉਂ ਇੱਥੇ ਆਉਂਦੇ ਸਾਡੇ ਕੋਲ? ਸਾਡੇ ਕੋਲ ਆਉਂਦੇ ਕਿਉਂ ਹੈ ਫਿਰ ਇਹ? ਜਾਂ ਸਾਨੂੰ ਛੇੜੋ ਨਾ ਇੱਥੇ ਆ ਕੇ, ਆਪਣੇ ਉੱਤੇ ਰਹੋ ਤੁਸੀਂ। ਅੱਜ ਜਿਹੜਾ ਸਾਬ ਮੋਰਚਾ ਚੜਾਈ ਦੇ ਉੱਤੇ ਆ, ਉਹਨੂੰ ਦੇਖ ਕੇ ਅਸੂ ਲੱਗਦਾ ਇੱਥੇ ਉਸ ਨੂੰ ਦੇਖ ਕੇ ਹੀ ਆਏ ਅਸੀਂ ਵੀ ਤਾਂ। ਇਹ ਲੇਕਿਨ ਸਰਕਾਰ ਵੀ ਸਾਨੂੰ ਮਖੌਲ ਕਰ ਰਹੀ ਹੈ। ਇਹ ਲੋਕ ਵੀ ਦੋਗਲੀ ਨੀਤੀ ਵਰਤ ਰਹੇ ਹੈ। ਹਾਂ ਬੇਟੇ, ਉਹ ਬੇਟੇ ਇਹਨਾਂ ਨੇ ਲਿਖ ਕੇ ਦਿਵਾਇਆ ਹੋਇਆ ਸਾਰੇ ਹਵਾਰਾ ਜੀ ਸਿੰਘਾਂ ਬਾਰੇ ਵੀ ਇਹ ਜੇਲ੍ਹ ਚੋਂ ਬਾਹਰ ਨਹੀਂ ਆਉਣੇ ਚਾਹੀਦੇ। ਤੁਸੀਂ ਦੱਸੋ, ਜੇ ਮੈਂ ਇਹੋ ਜਿਹਾ ਗੁਨਾਹ ਕਰ ਦੇਵਾਂ, ਮੈਨੂੰ ਲੋਕ ਇੱਥੇ ਬਖਸ਼ ਦੇਣਗੇ? ਮੈਂ ਫਿਰ ਇੱਥੇ ਕਰਨ ਕੀ ਆਵਾਂਗਾ ਦੱਸੋ? ਮੈਂ ਆਪਣੇ ਘਰਾਂ ਬੈਠਾ। ਫਿਰ ਤੁਸੀਂ ਇੱਥੇ ਲੂਣ ਛਿੜਕ ਲਾਉਂਦੇ ਤੇ ਜ਼ਖਮਾਂ ਤੇ। ਤੁਸੀਂ ਤਾਂ ਗਲਤੀਆਂ ਕਰੀਆਂ ਹੋਈਆਂ। ਹਾਂ ਬੇਟੇ, ਇਹਨਾਂ ਨੇ ਦੋਗਲੀ ਨੀਤੀ ਚੱਲੂਗੀ, ਲੱਗੀ ਨਹੀਂ ਚੱਲ ਸਕਦੀ। ਇਹ ਬਾਦਲਾਂ ਦੇ ਕੰਡੇ ਬੀਜੇ ਹੋਏ, ਬਾਦਲਾਂ ਦਾ ਫਰਜ਼ ਨਹੀਂ ਬਣਦਾ ਇੱਥੇ ਆ ਸੰਗਤ ਨੂੰ ਜਵਾਬ ਦੇਵੇ। ਸੰਗਤ ਜਵਾਬ ਪੁੱਛੇਗੀ, ਜਵਾਬ ਤਾਂ ਨੌਜਵਾਨ ਪੁੱਛੇਗਾ ਹੀ ਪੁੱਛੇਗਾ। ਜਵਾਬ ਨਹੀਂ ਦਿੱਤਾ। ਹਾਂ, ਜਵਾਬ ਦੇ ਹੀ ਨਹੀਂ ਗਿਆ, ਨੱਠ ਕੇ। ਫਿਰ ਹੈ ਹੀ ਨਹੀਂ, ਝੂਠ ਹੈ ਘਟਨਾਕ੍ਰਮ ਤਾਂ ਹੋਇਆ। ਇਹ ਬੇਟੇ ਝੂਠ ਤੂਫਾਨ ਇਹਨਾਂ ਨੇ ਕਰਿਆ ਹੋਇਆ। ਰੋਡ ਬੰਦ ਕਰੀਏ ਭੱਜਣੇ ਨੂੰ। ਹਾਂ, ਪੁਲਿਸ ਵੀ ਇਹਨਾਂ ਦੀ ਮਦਦ ਕਰ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਨਾਲ ਹੀ ਹੈ ਕਰਦੇ ਕੀ ਕਹਿਣਾ ਚਾਹੋਗੇ? ਰੋਡ ਬੰਦ ਕਰੀ ਵੀ ਹੈ, ਘੁਸਪੈਠ ਕਰਦੇ ਆ ਜੀ। ਜਦੋਂ ਪਹਿਲਾਂ ਅਸੀਂ ਹੁਣ ਬਾਹਰ ਤੋਂ ਵੀ ਆਏ ਆ ਨਾ, ਦੋਹੇ ਰੋਣਾ ਬੰਦ ਕਰੀਆਂ ਵੀ ਆ। ਅਸੀਂ ਕਿਵੇਂ ਸਾਨੂੰ ਲੋਕਾਂ ਨੂੰ ਹਰਾਸਮੈਂਟ ਕਰਦੇ ਆ, ਜਾਮ ਚ ਬਾੜਦੇ ਵੀ ਇੱਥੇ ਪਹੁੰਚ ਨਾ ਸਕੇ। ਹਾਂ, ਅਸੀਂ ਤਾਂ ਅਪਡੇਟ ਆਏ, ਅਸੀਂ ਉਲਟ ਆਏ ਆ। ਮੰਨਦੇ ਹੋ ਜੋ ਅੱਜ ਧਾਮੀ ਸਾਹਿਬ ਨਾਲ ਹੋਇਆ ਤਾਂ ਵਧੀਆ ਹੋਇਆ? ਹਾਂ, ਵਧੀਆ ਹੋਇਆ, ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ, ਹਾਂ, ਅਸੀਂ ਘਰਾਂ 'ਚ ਬੈਠੀਆਂ ਬੀਬੀਆਂ। ਫਿਰ ਹੋਊਗੀ। ਕਰਤਾਰ ਇੱਕ ਪਾਸੇ ਰੱਖਣਾ ਪਊਗਾ, ਜਾਂ ਪੰਥਕ ਨਹੀਂ ਚਲੋ ਜਾਂ ਗਦਾਰਾਂ ਨਹੀਂ ਚਲੋ, ਇੱਕ ਪਾਸੇ ਚੱਲਣਾ ਲੱਗੂਗਾ ਜਾਂ ਪਿੱਛੇ ਹਟ ਜਾਓ। ਐਸਜੀਪੀਸੀ ਦੇ ਪ੍ਰਧਾਨ ਦਾ ਵਿਰੋਧ ਕਰਨ ਤੋਂ ਬਾਅਦ ਨੌਜਵਾਨਾਂ ਦੇ ਸੰਗਤ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਤੇ ਇੱਥੇ ਲੋਕਾਂ ਦੇ ਜਿਹੜੇ ਆਵਾਮ ਹੈ ਉਹਨਾਂ ਦੇ ਸੁਝਾਅ ਲੈਣ ਦਾ ਵੀ ਯਤਨ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਪ੍ਰਧਾਨ ਦਾ ਵਿਰੋਧ ਕੀਤਾ ਗਿਆ ਹੈ ਕਿ ਉਹ ਜਾਇਜ਼ ਹੈ ਕਿ ਇਸ ਕਾਰਵਾਈ ਨੂੰ ਜਿਹੜੇ ਨੌਜਵਾਨ ਨੇ ਉਹ ਕਿਸ ਤਰੀਕੇ ਦੇ ਨਾਲ ਠਹਿਰਾਉਂਦੇ ਨੇ, ਤਾਂ ਕਿਤੇ ਨਾ ਕਿਤੇ ਸੰਗਤ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸਜੀਪੀਸੀ ਦੇ ਪ੍ਰਧਾਨ ਲੰਬੇ ਸਮੇਂ ਬਾਅਦ ਸ਼ਮੂਲੀਅਤ ਕਰਦੇ ਨੇ ਔਰ ਇਸ ਤੋਂ ਪਹਿਲਾਂ ਜਿਸ ਤਰੀਕੇ ਦੀਆਂ ਗਤੀਵਿਧੀਆਂ ਰਹੀਆਂ ਨੇ ਲੋਕਾਂ ਦੇ ਸਵਾਲ ਨੇ, ਤਾਂ ਕਿਤੇ ਨਾ ਕਿਤੇ ਇਹ ਜਿਹੜੇ ਤਮਾਮ ਸਵਾਲ ਨੇ ਵੀ ਜ਼ਿਕਰਯੋਗ ਨੇ। ਤਾਂ ਨੌਜਵਾਨਾਂ ਦੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਸਵਾਲ ਪੁੱਛਣ ਦਾ ਯਤਨ ਕੀਤਾ ਗਿਆ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਵੀ ਨਹੀਂ ਦਿੱਤੇ ਗਏ।